ਸੰਗੀਤ ਸਮਰਾਟ ਖਾਨ ਸਾਹਿਬ ਅੱਲਾ ਦੀਏ ਖਾਂ ਪਿਛਲੀ ਪੀੜ੍ਹੀ ਦੇ ਜਿੰਨੇ ਵੀ ਗੁਣੀ ਗੰਧਰਵ ਗਵਈਆਂ ਨੂੰ ਮਿਲਣ ਤੇ ਨੇੜਿਓਂ ਵੇਖਣ ਸੁਣਨ ਦਾ ਢੋ ਲੱਗਾ। ਉਹਨਾਂ ਵਿੱਚੋਂ ਖਾਨ ਸਾਹਿਬ ਅੱਲਾ ਦੀਏ ਖਾਂ ਸਿਖਰਾਂ ਉੱਤੇ ਸਨ। ਨਿੱਕੇ ਹੁੰਦਿਆਂ ਦਾ ਮੇਰਾ ਚੋਖਾ ਵੇਲਾ ਮਿਰਾਜ ਗੁਜ਼ਰਿਆ ਹੈ। ਉਸ ਜ਼ਮਾਨੇ ਖਾਨ ਸਾਹਿਬ ਅੱਲਾ ਦੀਏ ਖਾਂ ਹਰ ਵਰੇ ਗਣਪਤੀ ਦੇ ਮੇਲੇ ਤੇ ਗਾਉਂਦੇ ਹੁੰਦੇ ਸਨ। ਇਹ ਮੇਲਾ ਸੰਗਲੀ ਵਿੱਚ ਲੱਗਦਾ ਸੀ। ਸਾਡੇ ਸ਼ਹਿਰ ਦੇ ਲੋਕਾਂ ਪੁੱਜ ਕੇ ਸੁਣਨਾ ਤੇ ਆ ਕੇ ਖਾਨ ਸਾਹਿਬ ਦੇ ਗਾਣੇ ਦੇ ਅਲੋਕਾਰ ਗਿਣਾਉਂਦਿਆਂ ਨਾ ਥਕਣਾ। 1919-20 ਤਾਈਂ ਮੈਂ ਬੜੀਆਂ ਕਹਾਣੀਆਂ ਸੁਣੀਆਂ, ਪਰ ਖਾਨ ਸਾਹਿਬ ਦੇ ਦੀਦਾਰੇ ਨਾ ਕਰ ਸਕਿਆ। 1918 ਤੋਂ 1921 ਤਾਈਂ 3 ਵਰੇ ਮੈਂ ਗੰਧਰਵ ਮਹਾਵਿਦਿਆਲੇ ਬੰਬਈ ਦੇ ਸੰਗੀਤ ਜਲਸਿਆਂ 'ਚ ਪੰਡਤ ਭਾਸਕਰ ਬੂਆ ਨੂੰ ਸੁਣਿਆ। ਉਹਨਾਂ ਦੀ ਸੋਹਣੀ ਸੁੱਚੀ ਤੇ ਮਨ ਛਿਕਵੀਂ ਗਾਇਕੀ ਮੈਨੂੰ ਢੇਰ ਚੰਗੀ ਲੱਗੀ। ਜਲਸਿਆਂ ਵਿੱਚ ਹੀ ਮੈਨੂੰ ਪਤਾ ਲੱਗਾ ਪੰਡਤ ਭਾਸਕਰ ਬੂਆ 3 ਵੱਖਰੇ ਵੱਖਰੇ ਘਰਾਣਿਆਂ ਦੇ ਸ਼ਾਗਿਰਦ ਨੇ। ਇਹਨਾਂ ਵਿੱਚੋਂ ਇੱਕ ਘਰਾਣਾ ਖਾਨ ਸਾਹਿਬ ਅੱਲਾ ਦੀਏ ਖਾਂ ਦਾ ਹੈ। ਉਦੋਂ ਹੀ ਇੱਕ ਦਿਨ ਮੈਂ ਤੇ ਮੇਰਾ ਇੱਕ ਬੇਲੀ ਸੈਲ ਪੈ ਕਰਦੇ ਸਾਂ, ਜੋ ਅਚਨਚੇਤ ਸਾਹਮਣੇ ਵੱਲ ਉਂਗਲ ਕਰਦਿਆਂ ਉਹ ਬੇਲੀ ਉੱਚੀ ਸਾਰੀ ਬੋਲ ਪਿਆ, ਖਾਨ ਸਾਹਿਬ ਅੱਲਾ ਦੀਏ ਖਾਂ। ਉਹਦਾ ਇਸ਼ਾਰਾ ਸਾਹਮਣੇ ਟੁਰੇ ਆਉਂਦੇ ਚਿੱਟੀ ਦੁੱਧ ਧੋਤੀ ਤੇ ਕਮੀਜ਼ ਵਾਲੇ ਇੱਕ ਬੰਦੇ ਵੱਲ ਸੀ। ਮੈਂ ਵੇਖਿਆ ਉਸ ਬੰਦੇ ਕਮੀਜ਼ ਉੱਤੇ ਖੁੱਲੇ ਕਾਲਰ ਦੀ ਸਦਰੀ ਤੇ ਪੈਰੀ ਸਲੀਪਰ ਪਾਏ ਹੋਏ ਸਨ। ਸਿਰ ਉੱਤੇ ਗੁਲਾਬੀ ਰੰਗ ਦੀ ਲੰਮੇ ਲੜ ਵਾਲੀ ਪੱਗ ਸੀ। ਉਹ ਨੇੜੇ ਅਪੜੇ ਤਾਂ ਅਸਾਂ ਹੱਥ ਬੰਨ੍ਹ ਕੇ ਸਲਾਮ ਕੀਤਾ। ਉਹਨਾਂ ਸਿਰ ਦੇ ਰੱਤਾ ਕੋ ਹਲਕੋਰੇ ਨਾਲ ਜਵਾਬ ਦਿੱਤਾ ਤੇ ਅੱਗੇ ਲੰਘ ਗਏ। ਛਰੇਰਾ ਕੁਝ ਖੁੱਲਾ ਸਰੀਰ, ਚਿੱਟੀਆਂ ਦੁੱਧ ਮੁੱਛਾਂ। ਖਾਨ ਸਾਹਿਬ ਚਿੱਟੀਆਂ ਦੁੱਧ ਮੁੱਛਾਂ ਕਲਮਾ ਖਾਨ ਸਾਹਿਬ ਮਨ ਨੂੰ ਟੁੰਬਦੇ ਸਨ। 1922 ਚ ਮੈਂ ਮਹਾਵਿਦਿਆਲਾ ਛੱਡਿਆ। ਖਾਨ ਸਾਹਿਬ ਨੂੰ ਕੇਸਰਬਾਈ ਦੇ 5000 ਰੁਪਇਆ ਨਜ਼ਰ ਕਰਨ ਤੇ ਸ਼ਾਗਿਰਦ ਪੈਣ ਦੀ ਚਰਚਾ ਛਿੜੀ ਹੋਈ ਸੀ। 23-24 ਦੀ ਗੱਲ ਏ, ਇੱਕ ਦਿਨ ਮੈਨੂੰ ਰਾਜ ਪੂਨੇ ਦੇ ਸਰਦਾਰ ਅੱਬਾ ਸਾਹਿਬ ਮੌਜਮਦਾਰ ਟੱਕਰ ਪਏ। ਅਖੇ ਅੱਜ ਰਾਤੀ ਬ੍ਰਿਸਟਰ ਮੰਡਾਲਾ ਦੇ ਘਰ ਕੇਸਰਬਾਈ ਨੇ ਗਾਣਾ ਨਰੋਲ ਖਾਨ ਸਾਹਿਬ ਅੱਲਾ ਦੀਏ ਖਾਂ ਦਾ ਗਾਣਾ ਸੁਣਨਾ ਹੀ ਤੇ ਜ਼ਰੂਰ ਆਵੀਂ। ਮੈਂ ਵੇਲੇ ਸਿਰ ਫ੍ਰੈਂਚ ਬ੍ਰਿਜ ਲਾਗੇ ਵਕੀਲ ਸਾਹਿਬ ਦੇ ਬੰਗਲੇ ਅੱਪੜ ਗਿਆ। 30-40 ਬੰਦਿਆਂ ਦੀ ਹਾਜ਼ਰੀ ਸੀ, ਉਹ ਵੀ ਸੱਦੇ ਉੱਤੇ। ਮੈਨੂੰ ਅੱਜ ਵੀ ਚੇਤੇ ਕੇਸਰਬਾਈ ਨੇ ਰਾਗ ਬਿਹਾਗੜੇ ਦਾ ਖਿਆਲ ਪਿਆਰੀ ਪੱਗ ਹੌਲੇ ਹੌਲੇ ਛੋਇਆ। ਉਹਨਾਂ ਦੀ ਗਾਇਕੀ ਮੇਰੇ ਲਈ ਕੁਝ ਓਪਰੀ ਜ਼ਰੂਰ ਸੀ, ਪਰ ਐਡੀ ਪੋਹ ਸੀ ਉਹਦੀ, ਮੈਂ ਉੱਥੇ ਹੀ ਕੀਲਿਆ ਗਿਆ। ਬਾਲਪਨ ਤੋਂ ਹੀ ਮੈਨੂੰ ਨਵੇਕਲੇ ਢੰਗ ਦੇ ਗਾਣੇ ਦਾ ਚੇਟਕ ਰਿਹਾ ਹੈ। ਆਗਰੇ ਵਾਲਿਆਂ ਨੂੰ ਮੈਂ ਢੇਰ ਸੁਣਿਆ ਸੀ। ਗਾਣੇ ਵਿੱਚ ਉਹਨਾਂ ਦੇ ਸੈਲ ਤੇ ਫੇਰੇ ਟੋਰੇ ਦੀ ਮੈਨੂੰ ਘਣੀ ਸਾਰ ਸੀ। 24-25 ਚ ਕ੍ਰਿਸ਼ਨ ਰਾਓ ਪਲੰਬਰੀ ਕਰਦੀ ਬੜੀ ਗੁੱਡੀ ਚੜੀ ਹੋਈ ਸੀ। ਉਹਨਾਂ ਆਪਣੀ ਸਜਰੀ ਤੇ ਨਵੇਕਲੀ ਗਾਇਕੀ ਨਾਲ ਦੁਨੀਆ ਮੁੱਠ ਲਈ ਸੀ। ਪਰ ਖਾਨ ਸਾਹਿਬ ਦੀਆਂ ਗੱਲਾਂ ਹੀ ਹੋਰ ਸਨ। ਉਹਨਾਂ ਦੇ ਗਾਣੇ ਦਾ ਵੈਨ ਅਤ ਭਰਪੂਰ, ਰੋੜਵਾਂ ਤੇ ਅੰਤਾਂ ਦਾ ਪਸਾਰਵਾਂ ਸੀ। ਮੈਂ ਖਾਨ ਸਾਹਿਬ ਦੇ ਗਾਣੇ 'ਚ ਗਰਕ ਹੋਣ ਦਾ ਨਿਸ਼ਚਾ ਬੰਨ ਲਿਆ। 1926-27 ਵਿੱਚ ਸ਼ੰਕਰ ਰਾਓ ਸਰਨਾਇਕ ਦੀ ਯਸ਼ਵੰਤ ਨਾਟਕ ਮੰਡਲੀ ਬੰਬੇ ਆਈ। ਮਸ਼ਹੂਰੀ ਤੋਂ ਪਤਾ ਲੱਗਾ ਖਾਨ ਸਾਹਿਬ ਅੱਲਾ ਦੀਏ ਖਾਂ ਦੇ ਸ਼ਾਗਿਰਦ ਗੰਪਤ ਰਾਓ ਦਿਵਾਸਕਰ ਉਹਦੇ ਵਿੱਚ ਸਾਂਗ ਕਰੂ ਸਨ। ਮੈਂ ਦਿਵਾਸਕਰ ਹੋਰਾਂ ਨੂੰ ਜਾ ਟੱਕਰਿਆ ਤੇ ਉਹਨਾਂ ਨਾਲ ਯਾਰੀ ਪਾ ਲਈ। ਉਹ ਨਾਟਕ ਦੇ ਗਾਣਿਆਂ ਦੀ ਤਿਆਰੀ ਲਈ ਮੇਰੇ ਕਮਰੇ 'ਚ ਆਉਣ ਲੱਗ ਪਏ। 4 ਕੁ ਮਹੀਨੇ ਗੰਪਤ ਰਾਓ ਦਿਵਾਸਕਰ ਬੰਬੇ ਰਹੇ
ਇੰਨੇ ਵੇਲੇ 'ਚ ਉਹਨਾਂ ਮਸਾਂ ਇੱਕ ਦੋ ਵਾਰਾਂ ਹੀ ਗਾਵਿਆ ਪੱਕਾ ਗਾਣਾ। ਪਰ ਜਦੋਂ ਵੀ ਰੌਮ ਵਿੱਚ ਹੁੰਦੇ, ਖਾਨ ਸਾਹਿਬ ਅੱਲਾ ਦੀਏ ਖਾਨ ਸਾਹਿਬ ਦੇ ਗਾਣੇ ਦੀਆਂ ਗੱਲਾਂ ਛੋਹ ਲੈਂਦੇ ਤੇ ਢੇਰ ਬਾਰੀਕੀਆਂ ਸਮਝਾਉਂਦੇ। ਉਹਨਾਂ ਦੇ ਦੱਸਣ ਮੁਜਬ ਖਾਨ ਸਾਹਿਬ ਦਾ ਸਾਰਾ ਗਾਣਾ ਲੈਕਾਰੀ ਵਿੱਚ ਗੁੱਤਾ ਹੋਇਆ ਸੀ। ਕੀ ਮਜਾਲ ਜੇ ਲੈ ਤੋਂ ਵਾਲ ਬਰਾਬਰ ਵੀ ਉਰਾਂ ਪਰਾਂ ਹੁੰਦੇ ਹੋਵਣ। ਵਿਕਰ ਅਲਾਪ ਤੋਂ ਤਾਨਾ ਤਾਈਂ ਸਭ ਕੁਝ ਹੀ ਲੈ ਵਿੱਚ ਕਰਦੇ। ਜਿਹੜੀ ਵੀ ਲਵਾਈ ਹੁੰਦੀ, ਸਾਰੀ ਉਪਜ ਕਾਰੀ ਵੀ ਉਹਨਾਂ ਦੀ ਲੈ ਦੇ ਸਿਰ ਤੇ ਹੀ ਹੁੰਦੀ। ਦਿਵਾਸਕਰ ਖਾਨ ਸਾਹਿਬ ਦੀਆਂ ਤਾਨਾ ਆਖ ਸੁਣਾਉਂਦੇ ਤੇ ਉਹਨਾਂ ਦੀ ਬੰਤਰ ਦਾ ਵੇਰਵਾ ਕਰ ਕਰ ਦੱਸਦੇ। ਉਹ ਸੁਰਤ ਕਰਾਉਂਦੇ ਖਾਨ ਸਾਹਿਬ ਕਿਵੇਂ ਸੁਰਾਂ ਦੀਆਂ ਵੱਖੋ ਵੱਖ ਖਿੱਤੀਆਂ ਨੂੰ ਮਨ ਛਿਕਵੀਆਂ ਤਾਨਾਂ ਵਿੱਚ ਲੜੀ ਬੰਦ ਕਰਦੇ ਟੁਰੇ ਜਾਂਦੇ ਨੇ। ਦਿਵਾਸਕਰ ਸਾਹਿਬ ਨਾਲ ਯਾਰੀ ਦਾ ਮੈਨੂੰ ਇਹ ਲਾਇਆ ਹੋਇਆ ਖਾਨ ਸਾਹਿਬ ਦੇ ਗਾਣੇ ਦੀ ਇੱਕ ਭਰਵੀਂ ਸ਼ਕਲ ਮੇਰੇ ਦਿਮਾਗ 'ਚ ਵਹਿ ਗਈ। ਜਿੱਥੇ ਵੀ ਉਹਨਾਂ ਦੇ ਘਰਾਣੇ ਦਾ ਕੋਈ ਗਵਈਆ ਗਾਉਂਦਾ, ਮੈਨੂੰ ਪਤਾ ਲੱਗ ਜਾਂਦਾ ਇਹਦਾ ਕੀ ਸੁਣਨ ਵਾਲਾ ਹੈ। ਆਮ ਕਰਕੇ ਤਾਂ ਇਹੋ ਹੀ ਹੁੰਦਾ ਹੈ, ਗਵਈਏ ਨੇ ਸਮ ਤੇ ਆਉਣਾ ਹੋਵੇ ਤਾਂ ਸੁਣਵਈਆਂ ਨੂੰ ਵੀ ਸਮਝ ਆ ਜਾਂਦੀ ਏ, ਲਓ ਬਈ ਸਮ ਆਇਆ ਜੇ। ਪਰ ਖਾਨ ਸਾਹਿਬ ਜਾਂ ਉਹਨਾਂ ਦਾ ਕੋਈ ਸ਼ਾਗਿਰਦ ਗਾਉਣ ਬੈਠਾ ਹੋਵੇ ਤਾਂ ਮੱਠੀ ਪਰ ਬਜਵੀਂ ਲੈ 'ਚ ਇਹੋ ਜਿਹਾ ਆੜਾ ਅਲਾਪ ਹੁੰਦਾ ਹੈ ਕਿ ਸੁਣਵਈਏ ਨੂੰ ਸਮ ਦੀ ਆ ਜਾ ਦਾ ਖਿਆਲ ਹੀ ਨਹੀਂ ਰਹਿੰਦਾ। ਸਮ ਆਉਂਦਾ ਤਾਂ ਇੰਜ ਮਿਲਕੜੇ ਜੇ ਹੱਥ ਲਾਉਂਦਾ ਕਿ ਸੁਣਵਈਆਂ ਦਾ ਚਸ ਦੂਣ ਸੁਆਇਆ ਹੋ ਜਾਂਦਾ। 1925 ਤਾਈਂ ਹਰ ਪਾਸੇ 40-50 ਰਾਗ ਹੀ ਗਵੇਂ ਵਜਾਏ ਜਾਂਦੇ ਸਨ। ਖਾਨ ਸਾਹਿਬ ਦੇ ਘਰਾਣੇ ਦੀ ਦੇਣ ਸੀ ਉਹਨਾਂ ਲੋਕਾਂ ਨੂੰ ਵਿਰਲੇ ਗਵੇਂ ਜਾਂਦੇ ਰਾਗਾਂ ਦਾ ਭਰਵਾਂ ਜਾਣੂ ਕਰਵਾਇਆ। 1920-30 ਦੇ ਦਹਾਕਿਆਂ ਵਿੱਚ ਮੈਂ ਖਾਨ ਸਾਹਿਬ ਦੇ ਜੈਪੁਰ ਘਰਾਣੇ ਦੇ ਕੇਸਰ ਬਾਈ ਕੇਰਕਰ, ਮੋਗੋ ਬਾਈ ਤੇ ਮੰਝੀ ਖਾਂ ਜੈ ਗਵਈਆਂ ਨੂੰ ਸੁਣਿਆ। ਖਾਨ ਸਾਹਿਬ ਦਾ ਆਪਣਾ ਗਾਣਾ ਮੈਂ 2 ਵਾਰੀ ਸੁਣ ਸਕਿਆ। ਪਹਿਲੀ ਵਾਰ ਤਿਲੰਗ ਸਾਹਿਬ ਇੱਕ ਹੁੰਦੇ ਸਨ, ਉਹਨਾਂ ਦੇ ਘਰ ਖਾਨ ਸਾਹਿਬ ਦੇ ਨਾਲ ਉਦੋਂ ਉਹਨਾਂ ਦੇ ਭਰਾ ਹੈਦਰ ਖਾਂ ਤੇ ਸਪੁੱਤਰ ਮੰਝੀ ਖਾਂ ਨੇ ਤੰਬੂਰਿਆਂ ਉੱਤੇ ਸੰਗਤ ਕੀਤੀ। ਸੁਣਵਈਆਂ 'ਚ ਪੰਡਤ ਰਾਮ ਕ੍ਰਿਸ਼ਨ ਬੂਆ ਵੇਸ ਬੈਠੇ ਸਨ। ਖਾਨ ਸਾਹਿਬ ਨੇ ਜਿਹੜੇ ਰਾਗ ਗਵੇਂ ਮੇਰੇ ਲਈ ਅਸਲੋਂ ਨਵੇਂ ਸਨ। ਮੈਨੂੰ ਨਹੀਂ ਚੇਤਾ ਖਾਨ ਸਾਹਿਬ ਨੇ ਅਲਾਪ ਤੇ ਬੋਲ ਤਾਨਾਂ ਨੂੰ ਵੇਲਾ ਦਿੱਤਾ ਹੋਵੇ। ਖਾਨ ਸਾਹਿਬ ਤੇ ਉਹਨਾਂ ਦੇ ਸੰਗਤੀਆਂ ਨੇ ਤਾਨਾਂ ਢੇਰ ਆਖੀਆਂ। ਜੈਪੁਰ ਘਰਾਣੇ ਦੀ ਮਸ਼ਹੂਰੀ ਵੀ ਤਾਨਾਂ ਤੋਂ ਹੀ ਸੀ। ਦੂਜੀ ਵਾਰ ਉਹਨਾਂ ਨੂੰ ਮੈਂ ਬੰਬਈ ਦੇ ਲక్ష్ਮੀ ਬਾਗ ਵਿੱਚ ਸੁਣਿਆ। ਇਹ ਗਾਇਨ ਸੰਗੀਤ ਦਾਰੇ ਵਾਲਿਆਂ ਕਰਵਾਇਆ ਸੀ। ਖਾਨ ਸਾਹਿਬ ਅਬਦੁਲ ਕਰੀਮ ਖਾਂ ਹੈਦਰਾਬਾਦ ਵਾਲੇ ਸਣੇ ਬਹੁਤ ਸਾਰੇ ਵਜਵਈਏ ਟੁੱਕੇ ਪਏ ਸਨ। ਉਸ ਦਿਹਾੜੇ ਖਾਨ ਸਾਹਿਬ ਨੇ 5-7 ਰਾਗ ਗਵੇਂ ਹੋਣੇ ਨੇ, ਪਰ ਉਹ ਇੰਨੇ ਕੁ ਰਲਦੇ ਮਿਲਦੇ ਸਨ, ਉਹਨਾਂ ਦਾ ਆਪੋ ਆਪ ਕੋਈ ਰੰਗ ਨਾ ਬਣਿਆ। ਖਾਨ ਸਾਹਿਬ ਨੇ ਹਰ ਰਾਗ 20-20 ਮਿੰਟ ਗਵਿਆ। ਉਹਨਾਂ ਦੀ ਇੱਕ ਤਾਨ ਦਾ ਆਪਣਾ ਹੀ ਸਵਾਦ ਤੇ ਆਪਣਾ ਹੀ ਮੋਹ ਸੀ ਹਮੇਸ਼ ਵਾਕਣ। ਖਾਨ ਸਾਹਿਬ ਨੂੰ ਮੈਂ ਇਹੋ 2 ਵਾਰ ਹੀ ਸੁਣਿਆ, ਇਸ ਲਈ ਉਹਨਾਂ ਦੇ ਸੁਗੜਿਪ ਬਾਰੇ ਕੋਈ ਪੱਕੀ ਥਿੱਤੀ ਨਹੀਂ ਆਖ ਸਕਦਾ। ਪਰ ਉਹਨਾਂ ਦੇ ਸ਼ਾਗਿਰਦਾਂ ਨੂੰ ਮੈਂ ਬਹੁਤ ਵਾਰ ਸੁਣਿਆ। ਉੱਥੋਂ ਮੈਂ ਜੈਪੁਰ ਗਾਇਕੀ ਬਾਰੇ ਕੋਈ ਥੋੜਾ ਬਹੁਤ ਆਖ ਸਕਣਾ, ਪਰ ਉਦੋਂ ਪਹਿਲਾਂ ਮੈਂ ਖਾਨ ਸਾਹਿਬ ਅੱਲਾ ਦੀਏ ਖਾਂ ਦੇ ਪਿਛੋਕੜ ਦੀ ਕੁਝ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂ। ਇਹ ਮੈਂ ਉਹਨਾਂ ਦੇ ਪੋਤਰੇ ਅਜ਼ੀਜ਼ੁਦੀਨ ਖਾਂ ਤੇ ਗੋਬਿੰਦ ਰਾਓ ਤੈਂਬੇ ਤੋਂ ਸੁਣ ਕੇ ਇਕੱਠੀ ਕੀਤੀ। ਮੇਰੇ ਵੇਖਣ ਵਰਤਨ ਵਿੱਚ ਇਹੋ ਆਇਆ, ਛੇਕੜਲੀ ਪੀੜੀ ਦਾ ਹਰ ਮੁਸਲਮਾਨ ਗਵਈਆ ਆਪਣਾ ਪਿੱਛਾ ਹਰੀਦਾਸ ਸਵਾਮੀ ਨਾਲ ਹੀ ਜਾ ਮਿਲਦਾ ਸੀ, ਭਾਵੇਂ ਲੜੀ ਕਿੱਡੀ ਔਖੀ ਤੇ ਵਲਵਲੇਵੇਂ ਖਾ ਕੇ ਹੀ ਰਲਦੀ ਹੋਵੇ। ਖਾਨ ਸਾਹਿਬ ਅੱਲਾ ਦੀਏ ਖਾਂ ਦੀ ਕਾਰ ਵੀ ਕੁਝ ਇਹੋ ਹੀ ਸੀ। ਉਹ ਨਾਥ ਵਿਸ਼ੰਬਰ ਨੂੰ ਆਪਣੀ ਜਦ ਦਾ ਮੋਢੀ ਦੱਸਦੇ ਸਨ। ਉਹ ਨਾਥ ਵਿਸ਼ਵੰਬਰ ਨੂੰ ਆਪਣੀ ਜਦ ਦਾ ਮੋਢੀ ਦੱਸਦੇ ਸਨ। ਉਹਨਾਂ ਮੁਜਬ ਹਰੀਦਾਸ ਸਵਾਮੀ ਵੀ
ਨਾਥ ਜੀ ਦੀ ਲੜੀ ਚੋਂ ਹੀ ਸਨ। ਉਹ ਤਿੰਨਾਂ ਪਰਿਵਾਰਾਂ ਦੇ ਗੌੜ ਬਾਹਮਣ ਸਨ। ਪਰਿਵਾਰ ਦਾ ਮਤਲਬ ਹੈ ਵੱਡ ਵਡੇਰਾ, ਜਿਹਦੇ ਤੋਂ ਕੋਈ ਜੱਦ ਟੁਰੇ। 1 2 3 ਜਾਂ 5 ਅਜਿਹੇ ਮੁੱਢਲੇ ਵਡਕਿਆਂ ਤੋਂ ਗੋਤ ਬਣਦੀ ਹੈ। ਪਰਦਾਰ ਦਾ ਮਤਲਬ ਹੈ ਵੱਡ ਵਡੇਰਾ, ਜਿਹਦੇ ਤੋਂ ਕੋਈ ਜੱਦ ਟੁਰੇ। 1 2 3 ਜਾਂ 5 ਅਜਿਹੇ ਮੁੱਢਲੇ ਵਡਕਿਆਂ ਤੋਂ ਗੋਤ ਬਣਦੀ ਹੈ। ਮਜ਼ਹਬੀ ਰਸਮਾਂ ਵੇਲੇ ਹਰ ਜ਼ਾਤ ਦਾ ਹਿੰਦੂ ਇਹਨਾਂ ਵਡਕਿਆਂ ਦੇ ਨਾਂ ਤੇ ਗੋਤ ਜ਼ਰੂਰ ਬਰ ਜ਼ਰੂਰ ਹੋਕ ਸੁਣਾਉਂਦਾ ਹੈ। ਉਹਨਾਂ ਦੀ ਗੋਤ ਸ਼ੰਦੇਲੀਆ ਸੀ। ਖਾਨ ਸਾਹਿਬ ਦੱਸਦੇ ਸਨ ਉਹਨਾਂ ਦੇ ਵਡਕੇ ਦਿੱਲੀ ਲਾਗਮੀ ਇੱਕ ਰਜਵਾੜ ਸ਼ਾਹੀ ਦੇ ਦਰਬਾਰੀ ਗਵਈਏ ਸਨ। ਦਿੱਲੀ ਦੇ ਮੁਸਲਮਾਨ ਬਾਦਸ਼ਾਹ ਦੀ ਕਿਸੇ ਗੱਲੋਂ ਉਹਨਾਂ ਦੇ ਰਾਜੇ ਅਨੋਪ ਨਾਲ ਵਿਗੜ ਗਏ। ਉਹਨੇ ਰਿਆਸਤ ਖੋਹ ਲਈ ਤੇ ਰਾਜੇ ਨੂੰ ਦਿੱਲੀ 'ਚ ਬੰਦੀ ਕਰ ਲਿਆ। ਖਾਨ ਸਾਹਿਬ ਦੇ ਵਡਕੇ ਵੀ ਉਹਦੇ ਮਗਰ ਦਿੱਲੀ ਉੱਠ ਆਏ। ਉਹਨਾਂ ਦੀ ਗੁਣ ਚਰਚਾ ਬਾਦਸ਼ਾਹ ਦੇ ਕੰਨੀ ਪਈ। ਸੱਦ ਕੇ ਗਾਣਾ ਸੁਣਿਓ ਤਾਂ ਇੰਨਾ ਰਾਜ਼ੀ ਹੋਇਆ, ਮੂੰਹ ਮੰਗਿਆ ਇਨਾਮ ਦੇਣ ਲਈ ਤਿਆਰ ਹੋ ਗਿਆ। ਉਹਨਾਂ ਆਖਿਆ, ਸਾਨੂੰ ਸਾਡਾ ਰਾਜਾ ਤੇ ਉਹਦੀ ਰਾਜਨਗਰੀ ਮੋੜ ਦਿਓ। ਬਾਦਸ਼ਾਹ ਮੰਨ ਗਿਆ, ਪਰ ਇਸ ਸ਼ਰਤ ਉੱਤੇ ਬਈ ਉਹ ਆਪ ਦਿੱਲੀ ਦਰਬਾਰ 'ਚ ਰਹਿ ਸਨ ਤੇ ਰੋਟੀ ਉਹਦੇ ਨਾਲ ਬਹਿ ਕੇ ਖਾਇਆ ਕਰਸਾਂ। ਖਾਨ ਸਾਹਿਬ ਦੇ ਵਡਕਿਆਂ ਉਹਦੀ ਸ਼ਰਤ ਮੰਨ ਲਈ ਤੇ ਅੱਗੇ ਜਾ ਕੇ ਮੁਸਲਮਾਨ ਹੋ ਗਏ। ਵੇਲਾ ਪਿਆ ਤਾਂ ਉਹਨਾਂ ਦਾ ਟੱਬਰ ਦਿੱਲੀ ਛੱਡ ਕੇ ਰਾਜਸਥਾਨ ਵਿੱਚ ਉਨੀ ਬਾਰੇ ਟੁਰ ਆਇਆ। ਇੱਥੇ ਹੀ ਖਾਨ ਸਾਹਿਬ ਅੱਲਾ ਦੀਏ ਖਾਂ 1855 'ਚ ਜੰਮੇ। ਉਹਨਾਂ ਦੇ ਬਾਪ ਅਹਿਮਦ ਖਾਨ ਦੀ ਔਲਾਦ ਨਹੀਂ ਸੀ ਬਚਦੀ। ਜਿਹੜਾ ਬਾਲ ਹੁੰਦਾ ਨਿੱਕੀ ਉਮਰੇ ਹੀ ਗੁਜ਼ਰ ਜਾਂਦਾ। ਕਿਸੇ ਰੱਬ ਰਾਸੀਏ ਨੇ ਉਹਨਾਂ ਨੂੰ ਇਸ ਮੁਸੀਬਤ ਦੇ ਤੋੜਨ ਲਈ ਚਿੱਲਾ ਦੱਸਿਆ। ਉਹਨਾਂ ਚਿੱਲਾ ਕੀਤਾ, ਰੱਬ ਨੇ ਮਿਹਰ ਕੀਤੀ ਤੇ ਪੁੱਤਰ ਹੋ ਪਿਆ। ਉਹਨਾਂ ਉਹਦਾ ਨਾਂ ਗੁਲਾਮ ਅਹਿਮਦ ਧਰਿਆ, ਪਰ ਲੋਕਾਂ ਉਹਨੂੰ ਅੱਲਾ ਦੀਏ ਆਖਣਾ ਛੋਹ ਲਿਆ। ਓੜਕ ਇਹ ਨਾਂ ਹੀ ਪੱਕਾ ਹੋ ਗਿਆ। ਅੱਲਾ ਦੀਏ ਤੋਂ ਮਗਰੋਂ 2 ਜਾਤਕੜੀਆਂ ਤੇ 1 ਜਾਤਕ ਹੋਰ ਹੋਇਆ। ਇਹ ਜਾਤਕ ਸਨ ਖਾਨ ਸਾਹਿਬ ਦੇ ਭਰਾ ਹੈਦਰ ਖਾਨ। ਖਾਨ ਸਾਹਿਬ ਦੇ ਬਾਪ ਅਹਿਮਦ ਖਾਨ ਵੀ ਆਪਣੇ ਇਲਮ ਕਸਬ ਪਾਰੋਂ ਕਲਾਕਾਰਾਂ 'ਚ ਢੇਰ ਮਾਨਤਾ ਸੀ। ਨਵਾਬ ਆਫ ਟੌਂਕ ਨੇ ਉਹਨਾਂ ਨੂੰ ਦਰਬਾਰੀ ਗਵਈਏ ਦਾ ਅਹੁਦਾ ਦੇ ਕੇ ਆਪਣੇ ਕੋਲ ਟੌਂਕ ਸੱਦ ਲਿਆ। ਨਿੱਕੇ ਹੁੰਦਿਆਂ ਅੱਲਾ ਦੀਏ ਖਾਨ ਨੂੰ ਅਰਬੀ ਫਾਰਸੀ ਪੜ੍ਹਾਈ ਗਈ। ਉਹ ਆਪ ਵੀ ਹਰ ਵੇਲੇ ਪੜ੍ਹਾਈ ਲਿਖਾਈ 'ਚ ਜੁਟੇ ਰਹਿੰਦੇ। 14-15 ਵਰ੍ਹਿਆਂ ਦੀ ਉਮਰੇ ਆਪਣੇ ਚਾਚੇ ਨਾਲ ਆਗਰੇ ਆ ਗਏ। ਰਾਮਪੁਰ ਦਾ ਨਵਾਬ ਕਲਬ ਅਲੀ ਖਾਨ ਵੀ ਆਗਰੇ ਆਇਆ ਹੋਇਆ ਸੀ। ਉਹਦੇ ਨਾਲ ਮਸ਼ਹੂਰ ਬੀਨਕਾਰ ਬਹਾਦਰ ਹੁਸੈਨ ਵੀ ਸਨ। ਇੱਕ ਦਿਨ ਅੱਲਾ ਦੀਏ ਖਾਨ ਨੇ ਬਹਾਦਰ ਹੁਸੈਨ ਦੀ ਸੁਰ ਬਹਾਰ ਸੁਣੀ। ਫਿਰ ਉਹ ਚਾਚੇ ਦੇ ਨਾਲ ਹੀ ਅਲੀਗੜ੍ਹ ਉਤਰਾਵਲੀ ਗਏ। ਉੱਥੇ ਵੀ ਉਹਨਾਂ ਢੇਰ ਬੰਦਿਆਂ ਦਾ ਗਾਣਾ ਵਜਾਣਾ ਸੁਣਿਆ। ਟੌਂਕ ਪਰਤੇ ਤਾਂ ਕੁਝ ਚਿਰ ਮਗਰੋਂ ਹੀ ਉਹਨਾਂ ਦੇ ਬਾਪ ਖਾਜਾ ਅਹਿਮਦ ਖਾਨ ਚਲਾਣਾ ਕਰ ਗਏ। ਬਾਪ ਦੇ ਜਿਉਂਦਿਆਂ ਉਹਨਾਂ ਦਾ ਧਿਆਨ ਸੰਗੀਤ ਵੱਲੇ ਨਹੀਂ ਸੀ। ਹੁਣ ਨਿੱਕੇ ਭੈਣ ਭਰਾਵਾਂ ਤੇ ਟੱਬਰ ਦੇ ਹੋਰ ਜੀਆਂ ਦਾ ਭਾਰ ਸਿਰ ਤੇ ਆ ਪਿਆ। ਇਸ ਔਖੀ ਘੜੀ ਉਹਨਾਂ ਨੂੰ ਦੂਜੇ ਚਾਚੇ ਜਹਾਂਗੀਰ ਖਾਨ ਬੌੜੇ, ਉਹਨਾਂ ਅੱਲਾ ਦੀਏ ਖਾਨ ਨੂੰ ਸੰਗੀਤ ਸਿਖਾਉਣਾ ਛੋਇਆ। ਸਭ ਤੋਂ ਪਹਿਲਾਂ ਤੇ ਉਹਨਾਂ ਖਾਨ ਸਾਹਿਬ ਨੂੰ ਧੁਰਪਤ ਦਮਾਰ ਦੱਸਿਆ। ਜਦੋਂ ਆਵਾਜ਼ ਬਣ ਗਿਆ, ਲੈ ਸੁਰ ਦੀ ਚੰਗੀ ਸੰਭਾਲ ਹੋ ਗਈ, ਤਾਂ ਉਹਨਾਂ ਖਿਆਲ ਗਾਇਕੀ ਦੀ ਸਿੱਖਿਆ ਛੋਈ। ਅੱਲਾ ਦੀਏ ਖਾਨ ਨੂੰ ਸਿਹਤ ਖਾਨੀ ਦਾ ਪਤਾ ਤੇ ਲੱਗ ਹੀ ਗਿਆ ਸੀ। ਜਹਾਂਗੀਰ ਖਾਨ ਉਦੈਪੁਰ ਆ ਗਏ। ਪਤਰੀਏ ਦੀ ਸਿਖਲਾਈ ਇੱਥੇ ਵੀ ਚਾਲੂ ਰਹੀ। ਇੱਥੋਂ ਤਾਈਂ ਜੋ ਉਹ ਤਾਨਾਂ ਦੇ ਚੰਗੇ ਚੋਖੇ ਵਜਰੀ ਹੋ ਗਏ। ਜਹਾਂਗੀਰ ਖਾਨ ਨੇ ਸਾਰੀ ਸਿਖਾਈ ਵਿੱਚ ਉਹਨਾਂ ਨੂੰ ਹਜ਼ਾਰਾਂ ਅਸਥਾਈ ਅੰਤਰੇ ਕੋਟ ਕੇ ਪਿਆ ਛੱਡੇ ਤੇ ਸੈਂਕੜੇ ਮੂੰਹੋਂ ਪੱਕੇ ਕਰਾ ਦਿੱਤੇ। ਜੈਪੁਰ ਉਦੋਂ ਕਈਆਂ ਘਰਾਣਿਆਂ ਦੇ ਗਵਈਆਂ ਨਾਲ ਭਰਿਆ ਪਿਆ ਸੀ। ਵੱਡੇ ਮੁਹੰਮਦ ਖਾਨ ਦੇ ਪੁੱਤਰ ਮੁਬਾਰਕ ਅਲੀ ਵੀ ਉੱਥੇ ਹੀ ਹੁੰਦੇ ਸਨ। ਰਾਮਪੁਰ ਦੇ ਨਵਾਬ ਤੇ ਭਰਾ ਕਲਨ ਖਾਨ ਵੀ ਸਨ।
ਉਹ ਬਹੁਕਸਬੀ ਬੰਦੇ ਸਨ। ਅਣਗਿਣਤ ਅਸਥਾਈ ਅੰਤਲੇ ਉਹਨਾਂ ਦੇ ਪੋਟਿਆਂ ਤੇ ਸਨ। ਵੱਡੇ ਤੋਂ ਵੱਡੇ ਗਵਈਏ ਤੇ ਵਜਵਈਏ ਹਰ ਵੇਲੇ ਉਹਨਾਂ ਦੇ ਘਰ ਟੁੱਕੇ ਰਹਿੰਦੇ ਸਨ। ਮੁਬਾਰਕ ਅਲੀ ਖਾਨ ਨੂੰ ਸਾਰੇ ਹੀ ਘਰਾਣੇਦਾਰ ਮੰਨਦੇ ਸਨ। ਅਲਾਦੀਏ ਖਾਨ ਨੇ ਥੋੜੇ ਚਿਰ 'ਚ ਹੀ ਕੱਲਨ ਖਾਨ ਦਾ ਧਿਆਨ ਆਪਣੇ ਵੱਲ ਛਿਕ ਲਿਆ। ਨਵਾਬ ਦੇ ਘਰ ਹੋਣ ਵਾਲੀਆਂ ਸੰਗੀਤ ਬੈਠਕਾਂ 'ਚ ਉਹਨਾਂ ਦੀ ਆ ਜਾ ਸੌਖੀ ਹੋ ਗਈ। ਸਜਰੇ ਪੋਚ ਦੇ ਗਵਈਆਂ ਵਿੱਚ ਉਹਨਾਂ ਵੀ ਗਵਿਆ। ਮੁਬਾਰਕ ਅਲੀ ਖਾਨ ਢੇਰ ਰਾਜ਼ੀ ਹੋਏ। ਉਹਨਾਂ ਕੱਲਨ ਖਾਨ ਤੋਂ ਅਲਾਦੀਏ ਦੀ ਸੌਂਪਣਾ ਮੰਗ ਲਈ। ਅਲਾਦੀਏ ਖਾਨ ਦਾ ਆਪਣਾ ਵੀ ਬੜਾ ਦਿਲ ਸੀ ਉਹਨਾਂ ਤੋਂ ਸਿੱਖਣ ਤੇ। ਉਹਨਾਂ ਦੇ ਆਪਣੇ ਗਾਣੇ ਵਿੱਚੋਂ ਵੀ ਮੁਬਾਰਕ ਅਲੀ ਖਾਨ ਦਾ ਰੰਗ ਝਲਕਦਾ ਸੀ। ਚਾਚਿਆਂ ਤੇ ਟਾਬਰੀ ਦੇ ਜੀਆਂ ਦੇ ਖੱਪ ਰੌਲੇ ਪਾਰੋਂ ਉਹ ਮੁਬਾਰਕ ਅਲੀ ਦੇ ਸ਼ਾਗਿਰਦ ਨਾ ਹੋ ਸਕੇ, ਪਰ ਸਾਰੀ ਉਮਰ ਉਹਨਾਂ ਦਾ ਗਾਣਾ ਚੇਤੇ ਕਰਦੇ ਰਹੇ। 5 ਵਰ੍ਹਿਆਂ ਦੀ ਉਮਰ ਤਾਈਂ ਅਲਾਦੀਏ ਖਾਨ ਸਿੱਖਦੇ, ਗਾਉਂਦੇ ਤੇ ਹੋਰਨਾਂ ਵੱਡੇ ਵੱਡੇ ਗਵਈਆਂ ਨੂੰ ਸੁਣਦੇ ਰਹੇ। ਕਦੀ ਕਦਾਰ ਲੋਕਾਂ ਸਾਹਮਣੇ ਗਾਉ ਵੀ ਲੈਂਦੇ, ਪਰ ਉਦੋਂ ਤਾਈਂ ਗਾਣਾ ਕਸਮ ਨਾ ਬਣਾਇਓ ਨੇ। ਇਹ ਟੋਰਾ ਅਜੇ ਗੜ੍ਹ ਦੇ ਦਰਬਾਰ ਵਿੱਚ ਗਾਉਣ ਤੋਂ ਟੁਰਿਆ। ਨਵਾਬ ਨੇ ਜਹਾਂਗੀਰ ਖਾਨ ਦੀ ਸਲਾਹਨਾ ਸੁਣੀ ਤਾਂ ਸੱਦਾ ਘੱਲਿਆ। ਉਹਨਾਂ ਵਡੇਰੀ ਉਮਰ ਤੇ ਲੰਮੇ ਪੰਧ ਦੀਆਂ ਔਕੜਾਂ ਪਾਰੋਂ ਆਪਣੀ ਥਾਂ ਅਲਾਦੀਏ ਖਾਨ ਨੂੰ ਘੱਲ ਦਿੱਤਾ। ਉਹ ਦਰਬਾਰ ਵਿੱਚ ਜਾ ਗਵੇਂ। ਰਾਜੇ ਤੇ ਦਰਬਾਰੀਆਂ ਨੂੰ ਉਹਨਾਂ ਦਾ ਗਾਣਾ ਹੱਦੋਂ ਵੱਧ ਚੰਗਾ ਲੱਗਾ। ਉਹਨਾਂ ਅਲਾਦੀਏ ਖਾਨ ਨੂੰ 13 ਇਨਾਮ ਕਰਾਮ ਦਿੱਤਾ। ਅਲਾਦੀਏ ਖਾਨ ਦਾ ਦਿਲ ਵੱਧ ਗਿਆ। ਉਹਨਾਂ ਪੂਰੇ ਮੁਲਕ ਦਾ ਦੌਰਾ ਕੀਤਾ। ਨਿੱਕੇ ਵੱਡੇ ਹਰ ਸ਼ਹਿਰ 'ਚ ਗਵੇਂ। ਹਰ ਪਾਸੇ ਉਹਨਾਂ ਦੀਆਂ ਧੁੰਮਾਂ ਵਹਿ ਗਈਆਂ। ਪਟਨਾ, ਇਲਾਹਾਬਾਦ ਤੇ ਕਲਕੱਤੇ ਵਿੱਚ ਵੀ ਗਾਣਾ ਸੁਣਾਇਓ ਨੇ। ਹੁਣ ਉਹਨਾਂ ਦਾ ਨਾਮ ਵੇਲੇ ਦੇ ਵੱਡੇ ਗਵਈਆਂ ਦੀ ਲੜੀ 'ਚ ਗਿਣਿਆ ਜਾਣ ਲੱਗ ਪਿਆ। ਦਿਲ ਵਿੱਚ ਆਈਓ ਨੇ ਨੇਪਾਲ ਦੇ ਬਾਦਸ਼ਾਹ ਨੂੰ ਗਾਣਾ ਸੁਣਾਉਣਾ ਚਾਹੀਦਾ ਹੈ। ਉਹ ਗਾਣੇ ਵਜਾਣੇ ਦਾ ਜਾਣੂ ਤੇ ਚੱਸ ਸਵਾਦ ਵਾਲਾ ਬੰਦਾ ਸੀ। ਖਾਨ ਸਾਹਿਬ ਨੇਪਾਲ ਦੇ ਔਖੇ ਰਾਹ ਪੈ ਗਏ। ਰਿਆਜ਼ ਉਹਨਾਂ ਕਦੀ ਲੰਮੇ ਤੋਂ ਲੰਮੇ ਸਫ਼ਰ ਵਿੱਚ ਵੀ ਨਹੀਂ ਸੀ ਕੁਸਾਇਆ। ਮੋਟੀ ਹਾਰੀ ਇੱਕ ਥਾਂ ਹੈ ਨੇਪਾਲ ਦੇ ਰਾਹ ਵਿੱਚ, ਉੱਥੇ ਡੇਰਾ ਕੀਤਾ ਹੋਇਆ ਸਾਨੇ। ਰਾਤ ਨੂੰ ਆਪਣਾ ਰਿਆਜ਼ ਕਰਨ ਬਹਿ ਗਏ। ਰੱਬ ਸਬੱਬੀ ਨੇਪਾਲ ਦੀਆਂ ਫੌਜਾਂ ਦਾ ਕਮਾਂਡਰ ਵੀ ਉੱਥੇ ਟਿਕਿਆ ਆਇਆ ਸੀ। ਖਾਨ ਸਾਹਿਬ ਦਾ ਰਿਆਜ਼ ਸੁਣਿਓ ਤਾਂ ਫੜਕ ਪਿਆ। ਫੜਕ ਪਿਆ। ਝੱਟ ਬਾਦਸ਼ਾਹ ਅੱਗੇ ਗਾਉਣ ਦੀ ਸਲਾਹ ਦਿੱਤੀ ਉਸ। ਖਾਨ ਸਾਹਿਬ ਅੱਗੇ ਹੀ ਇਸੇ ਰਾਹ ਸਨ। ਮੰਨ ਗਏ ਤੇ ਅਗਲੇ ਪੰਨ ਦਾ ਸੌਖਾ ਸਰਬੰਧ ਹੋ ਗਿਆ। ਨੇਪਾਲ ਦੇ ਬਾਦਸ਼ਾਹ ਨੂੰ ਉਹਨਾਂ ਦੇ ਗਾਣੇ ਦਾ ਬੜਾ ਸਵਾਦ ਆਇਆ ਤੇ ਉਹਨੇ ਰਾਜ਼ੀ ਹੋ ਕੇ ਖਾਨ ਸਾਹਿਬ ਨੂੰ 300 ਰੁਪਏ ਮਹੀਨੇ ਤੇ ਦਰਬਾਰ ਵਿੱਚ ਰੱਖ ਲਿਆ। 2 ਵਰ੍ਹੇ ਉਹ ਨੇਪਾਲ ਹੀ ਟਿਕੇ ਰਹੇ। ਓੜਕ ਆਪਣੀ ਮਿੱਟੀ ਦੀ ਛਿੱਕ ਪੈਣ ਲੱਗ ਪਈ ਤੇ ਆਪਣੇ ਪਿੰਡ ਪਰਤ ਆਏ। ਇੱਥੇ ਆ ਕੇ ਉਹਨਾਂ ਦਾ ਆਪਣੇ ਚਾਚੇ ਛੰਮਣ ਖਾਨ ਦੀ ਧੀ ਨਾਲ ਵਿਆਹ ਹੋਇਆ। 6 ਵਰ੍ਹਿਆਂ 'ਚ ਉਹਨਾਂ ਘਰ 3 ਪੁੱਤਰ ਹੋਏ। ਨਾਸਰੁੱਦੀਨ, ਬੜੇ ਜੀ, ਬਦਰੁੱਦੀਨ ਮੰਝੀ ਤੇ ਸਭ ਤੋਂ ਛੋਟੇ ਸ਼ਮਸੁੱਦੀਨ ਭੌਰ ਜੀ। ਇਹ ਜ਼ਮਾਨਾ ਅਲਾਦੀਏ ਖਾਨ ਦੀ ਚੜ੍ਹਤ ਦਾ ਸੀ। ਇਦੋਂ ਹੀ ਉਹਨਾਂ ਦੀ ਉਸ ਵੇਲੇ ਦੇ 2 ਬਹੁਤ ਵੱਡੇ ਉਸਤਾਦ ਗਵਈਆਂ ਨਾਲ ਮਿਲਣੀ ਹੋਈ। ਇਹ ਸਨ ਰੰਗੀਲੇ ਰਮਜ਼ਾਨ ਖਾਂ, ਫਿਆਜ਼ ਖਾਂ ਦੇ ਵਡਕੇ, ਤੇ ਦਰਸ਼ਪੀਆ ਮਰਹੂਮ ਵਲਾਇਤ ਹੁਸੈਨ ਖਾਨ ਦੇ ਮਾਮੇ। ਰਮਜ਼ਾਨ ਖਾਨ ਕੋਲ ਅਸਥਾਈ ਅੰਤਰਿਆਂ ਦਾ ਅਨਮੁੱਲਾ ਭੰਡਾਰ ਸੀ। ਅਲਾਦੀਏ ਖਾਨ ਨੇ ਉਹਨਾਂ ਤੋਂ ਇਹ ਲੰਗਰ ਲਿਆ ਤੇ ਫਿਰ ਅੱਗੇ ਆਪਣੇ ਪੁੱਤਰਾਂ ਨੂੰ ਚੇਤੇ ਕਰਾਇਆ। ਦਰਸ਼ਪੀਆ ਦੀਆਂ ਬੰਦਸ਼ਾਂ ਆਗਰੇ ਵਾਲਿਆਂ ਹੀ ਅੱਗੇ ਲੋਕਾਂ 'ਚ ਆਮ ਕੀਤੀਆਂ। ਇੰਦੌਰ ਵਿੱਚ ਹੋਲੀ ਦੇ ਵਾਂਦਕ ਤੇ ਉਹਨਾਂ ਦਾ ਮੇਲ ਮਿਲਾਪ ਖਾਨ ਸਾਹਿਬ ਵਜ਼ੀਰ ਖਾਨ ਬੀਨਕਾਰ ਨਾਲ ਹੋਇਆ। ਦੋਵਾਂ ਦੀ ਗੂੜੀ ਪੈ ਗਈ। ਵਜ਼ੀਰ ਖਾਨ ਤਾਨਸੈਨ ਦੀ ਔਲਾਦ ਵਿੱਚੋਂ ਸਨ। 1950 ਵਿੱਚ ਦੋਵੇਂ ਬੰਬੇ ਇਕੱਠੇ ਹੋਏ। ਅਲਾਦੀਏ ਖਾਨ ਉਹਨਾਂ ਦਾ ਤੇ ਉਹਨਾਂ ਦੀ ਬੀਨਕਾਰੀ ਦਾ ਬਹੁ ਆਦਰ ਕਰਦੇ ਸਨ। ਖਾਨ ਸਾਹਿਬ ਅਲਾਦੀਏ ਖਾਨ ਰਤਲਮ ਰਿਆਸਤ ਦੇ ਰਾਜੇ ਨਾਲ ਗੁੱਸੇ ਹੋ ਕੇ ਪਰਤਦੇ ਪਏ ਸਨ। ਸਟੇਸ਼ਨ ਤੇ ਰਿਆਸਤ ਅਮਲਤਾ ਦਾ ਰਾਜਾ ਮਿਲ ਪਿਆ। ਉਹ ਖਾਨ ਸਾਹਿਬ ਨੂੰ ਆਪਣੇ ਕੋਲ ਲੈ ਗਿਆ। ਇਸ ਰਾਜੇ ਨੇ ਉਹਨਾਂ ਦੀ ਚੰਗੀ ਮਿੱਝ ਕੱਢੀ। ਖਾਨ ਸਾਹਿਬ ਨੂੰ ਉਹਦੇ ਲਈ 4 ਘੰਟੇ ਸਵੇਰੇ ਤੇ 1 ਘੰਟਾ ਸ਼ਾਮੀ ਰੋਜ਼ ਬਿਨਾਂ ਨਾਗਾ ਗਾਉਣਾ ਪੈਂਦਾ।
2 ਵਰੇ ਉਹਨਾਂ ਦੇ ਇਸ ਕਾਲਨਾ ਵਿੱਚ ਲੰਘ ਗਏ। ਉਹਨਾਂ ਦਾ ਆਵਾਜ਼ ਇੰਨਾ ਕੁ ਵਿਗੜ ਗਿਆ, ਜੋ ਹੋਰ ਕੁਝ ਚਿਰ ਇੰਝ ਹੀ ਰਹਿੰਦਾ ਤੇ ਉਹਨਾਂ ਗਾਉਣੋਂ ਆਤਰ ਹੋ ਜਾਣਾ ਸੀ। ਉਹ ਅਮਲਤਾ ਤੋਂ ਜੋਧਪੁਰ ਟੁਰ ਗਏ। ਆਵਾਜ਼ ਅਸਲੋਂ ਗਾਉਣ ਜੋਗਾ ਨਹੀਂ ਸੀ ਰਹਿ ਗਿਆ। ਆਰਾਮ ਨਾਲ ਵੀ ਕੋਈ ਫਰਕ ਨਹੀਂ ਸੀ ਪਿਆ। ਸਜਦੇ 'ਚ ਪੈ ਰੋ ਰੋ ਕੇ ਰੱਬ ਦੇ ਤਰਲੇ ਕਰਦੇ ਰਹਿੰਦੇ। ਵੇਲਾ ਪਾ ਕੇ ਆਵਾਜ਼ ਕੁਝ ਸਾਫ਼ ਤਾਂ ਹੋਇਆ, ਪਰ ਜਿਹੜਾ ਗਾਣਾ ਉਹ ਗਾਉਂਦੇ ਸਨ ਉਹ ਮੁੜ ਵੀ ਔਖਾ ਹੀ ਪੈਣੇ। ਅੱਕ ਕੇ ਗਾਇਕੀ ਬਦਲਣ ਦਾ ਰਾਹ ਕੱਢਿਓ ਨੇ। ਆਵਾਜ਼ ਦਾ ਘਾਟਾ ਸਾਹਮਣੇ ਰੱਖਦਿਆਂ ਇਹ ਨਵਾਂ ਢੰਗ ਵੱਡੇ ਜਫਰ ਜਾਲ ਕੇ ਪੱਕਾ ਕੀਤਾ ਉਹਨੇ। ਅੱਜ ਜੈਪੁਰ ਗਾਇਕੀ ਦੇ ਨਾਂ ਤੋਂ ਇਹੋ ਹੀ ਬਦਲਿਆ ਹੋਇਆ ਢੰਗ ਏ ਜਿਹੜਾ ਹਰ ਪਾਸੇ ਜਾਣਿਆ ਜਾਂਦਾ ਹੈ, ਤੇ ਜੈਪੁਰ ਘਰਾਣੇ ਦੇ ਗਵਈਏ ਇਹੋ ਹੀ ਪੈ ਗਾਉਂਦੇ ਨੇ। ਇਸ ਗਾਇਕੀ ਵਿੱਚ ਲੰਮੇ ਚੌੜੇ ਆਲਾਪ ਦੀ ਕੋਈ ਉਚੇਚੀ ਥਾਂ ਨਹੀਂ। ਇਹ ਹੀ ਇਹਦੀ ਵੱਡੀ ਪਛਾਣ ਹੈ। ਆਵਾਜ਼ ਸੂਤ ਕਰਕੇ ਖਾਨ ਸਾਹਿਬ ਜੀਆ ਜੰਤ ਸਣੇ ਰਿਆਸਤ ਬੁੰਦੀ ਚਲੇ ਗਏ। 2 ਵਰੇ ਉੱਥੇ ਰਹਿ ਮੁੜ ਅਹਿਮਦਾਬਾਦ ਤੇ ਬੜੌਦਾ ਵਿੱਚ ਕੁਝ ਚਿਰ ਟਿਕੇ। ਬੜੌਦਾ ਵਾਲੇ ਤਾਂ ਉਹਨਾਂ ਦੇ ਆਸ਼ਿਕ ਹੋ ਗਏ। ਦਰਬਾਰ ਦਾ ਗਵਈਆ ਬਣਾਉਣਾ ਚਾਹਿਆ ਉਹਨੇ, ਪਰ ਮੌਲਾ ਬਖਸ਼ ਪੈਰ ਨਾ ਲੱਗਣ ਦਿੱਤੇ। ਉਹਨਾਂ ਵੇਲਿਆਂ ਵਿੱਚ ਗਵਾ ਦੀ ਇੱਕ ਗਾਇਕ ਬਾਪੂ ਤਾਰਾ ਗਵਈਆਂ ਤੇ ਸੰਗੀਤਕਾਰਾਂ ਦੀ ਰਾਣੀ ਹੋਈ ਹੈ। ਉਹਨੇ ਆਪਣੇ ਘਰ ਗਾਣਾ ਕੀਤਾ। ਵੱਡੇ ਵੱਡੇ ਖਾਨ ਸਾਹਿਬ ਲੋਕ ਆਏ। ਕੁਝ ਗਾਣਾ ਹੋਇਆ ਤਾਂ ਖਾਨ ਸਾਹਿਬ ਨਥਨ ਖਾਨ ਦੀ ਸ਼ਾਗਿਰਦ ਬਬਲੀ ਬਾਈ ਗਾਉਣ ਬੈਠੀ। ਬੜੀ ਚੜਤਲ ਸੀ ਉਹ। ਗਾ ਹਟੀ ਤਾਂ ਖਾਨ ਸਾਹਿਬ ਨੂੰ ਫਰਮਾਇਸ਼ ਹੋਈ। ਖਾਨ ਸਾਹਿਬ ਮੰਨ ਗਏ ਤੇ ਫਿਰ ਐਸਾ ਗਾਣਾ ਹੋਇਆ ਕਿ ਬੰਬੇ 'ਚ ਕਦੀ ਨਹੀਂ ਹੋਇਆ ਹੋਣਾ। ਕੋਲਾਪੁਰ ਦੇ ਰਾਜੇ ਦੇ ਭਰਾ ਬਾਪੂ ਸਾਹਿਬ ਕੋਲ ਕ੍ਰਿਸ਼ਨਾ ਬਾਈ ਕੋਲਾਪੁਰ ਕਰਨ ਇੱਕ ਗਾਇਕ ਹੁੰਦੀ ਸੀ। ਕੋਲਾਪੁਰ ਦੇ ਰਾਜੇ ਦੇ ਭਰਾ ਬਾਪੂ ਸਾਹਿਬ ਕੋਲ ਕ੍ਰਿਸ਼ਨਾ ਬਾਈ ਕੋਲਾਪੁਰ ਕਰਨ ਇੱਕ ਗਾਇਕ ਹੁੰਦੀ ਸੀ। ਉਹ ਆਪਣੀ ਧੀ ਤਾਨੀ ਬਾਈ ਨੂੰ ਖਾਨ ਸਾਹਿਬ ਤੋਂ ਸਿਖਵਾਉਣਾ ਚਾਹੁੰਦੀ ਸੀ। ਇਹਦੇ ਲਈ ਉਹਨਾਂ ਦਾ ਕੋਲਾਪੁਰ ਰਹਿਣਾ ਜ਼ਰੂਰੀ ਸੀ। ਇੱਕ ਸ਼ਾਗਿਰਦ ਲਈ ਇਹ ਨਹੀਂ ਸੀ ਹੋ ਸਕਦਾ। ਬਾਪੂ ਸਾਹਿਬ ਨੇ ਭਰਾ ਨੂੰ ਗਾਣਾ ਸੁਣਵਾ ਕੇ ਖਾਨ ਸਾਹਿਬ ਨੂੰ ਕੋਲਾਪੁਰ ਦਾ ਦਰਬਾਰੀ ਗਵਈਆ ਬਣਵਾ ਲਿਆ। 1895-96 ਦਾ ਸਮਾਂ ਸੀ ਇਹ। ਖਾਨ ਸਾਹਿਬ ਪੂਰੇ ਘਰ-ਬਾਰ ਨਾਲ ਕੋਲਾਪੁਰ ਟੁਰ ਗਏ।